ਤੇ ਖੁਦਾ ਰਾ ਐਸੀ ਪੋਸਟ ਉੱਤੇ ਆਏ ਨਾ ਕਰੋ। ਅਗਰ ਤੁਸੀਂ ਜੱਜ ਬਣਦੇ ਹੋ, ਤੁਹਾਡੇ ਕੋਲ ਇਨਸਾਫ ਨਹੀਂ ਹੁੰਦਾ ਤੇ ਜੱਜ ਬਣਨ ਦੀ ਤੁਹਾਨੂੰ ਲੋੜ ਵੀ ਕੋਈ ਨਹੀਂ। ਅਗਰ ਤੁਸੀਂ SHO ਬਣਦੇ ਹੋ, DPO। ਰਹਿਮਾਨ ਰਹੀਮ। ਅੱਜ ਦੀ ਮੈਂ ਬਹੁਤ ਹੀ ਬੜੇ ਹੀ ਅਫਸੋਸ ਦੇ ਨਾਲ ਮੈਨੂੰ ਖਬਰ ਦੇਣੀ ਪਈ ਹੈ ਕਿ ਸਾਡਾ ਜ਼ਿਲ੍ਹਾ ਸਰਗੋਦਾ ਹੈ, ਉਹਦਾ ਇੱਕ ਕਸਬਾ ਹੀ ਹੈ ਬਾਬੜਾ, ਪਿੰਡ ਵੀ ਹੈ, ਕਸਬਾ ਵੀ ਹੈ ਬਾਬੜਾ। ਤੇ ਉਹਦਾ ਇੱਕ ਵਾਕਿਆ ਕਿ ਇੱਕ ਮਾਸੂਮ ਬੱਚਾ ਤਕਰੀਬਨ 4 ਸਾਲ ਉਹਦੀ ਉਮਰ ਆਈ ਤੇ ਉਹਦਾ ਤੁਸੀਂ ਸ਼ਾਇਦ ਨੈਟ ਤੋਂ ਤੁਸੀਂ ਵੇਖਿਆ ਹੋਵੇ, ਉਹਦੀਆਂ ਵੀਡੀਓ ਪਿਕਚਰਾਂ ਸਾਰਾ ਕੁਝ। ਬੜਾ ਹੀ ਬੇਦਰਦੀ ਦੇ ਨਾਲ ਉਸ ਬੱਚੇ ਦਾ ਮਤਲਬ ਕਤਲ ਕੀਤਾ ਗਿਆ, ਬੱਚੇ ਨੂੰ ਮਾਰਿਆ ਗਿਆ। ਤੇ ਤਕਰੀਬਨ 6-7 ਦਿਨ ਪਹਿਲੇ ਮਤਲਬ ਕੋਈ ਘਰ ਤੋਂ ਬੱਚਾ ਨਿਕਲ ਗਿਆ ਤੇ ਘਰ ਤੋਂ ਉਠਾਇਆ ਗਿਆ ਜਾਂ ਜਿਵੇਂ ਵੀ ਹੋਇਆ ਤੇ ਅੱਗੋਂ 5-6 ਦਿਨਾਂ ਬਾਅਦ ਜਾ ਕੇ ਉਹਦੀ ਡੈਡ ਬਾਡੀ ਜਿਹੜੀ ਹੈ ਇੱਕ ਸਾਈਡ ਤੇ ਜਿਹੜੇ ਐਨ ਕਿ ਹੁੰਦਾ ਬਾਂਸਾਂ ਦਾ ਬਾਗ ਜਿਹਾ ਉਹਦੇ ਵਿੱਚ ਪਈ ਹੈ ਤੇ ਉੱਥੇ ਅਲੱਗ-ਅਲੱਗ ਪਏ ਹਨ। ਮਤਲਬ ਜਿਸਮ ਦੇ ਦੱਸਣ ਲੱਗਿਆ ਵੀ ਬੰਦੇ ਅੱਖਾਂ ਵਿੱਚੋਂ ਆਂਸੂ ਆ ਜਾਂਦੇ ਤੇ ਰੋਣਾ ਆ ਪੈਂਦਾ ਕਿ ਜਿਵੇਂ ਜਿਵੇਂ ਉਸ ਬੱਚੇ ਦੇ ਅਲੱਗ-ਅਲੱਗ ਪੀਸ ਪਏ ਹਨ। ਤੇ ਖਾਸ ਤੌਰ 'ਤੇ ਸਾਡੀ ਅਦਾਲਤਾਂ ਨੇ, ਸਾਡੇ ਮਹਿਕਮਾ ਪੁਲਿਸ ਨੇ, ਸਾਡੇ ਜੱਜਾਂ, ਹਰ ਇੱਕ ਮਤਲਬ ਕਿ ਮਹਿਕਮਾ ਜਿਹੜਾ ਆਵਾਮ ਦੀ ਹਿਫਾਜ਼ਤ ਵਾਸਤੇ ਬਣਿਆ ਗਿਆ ਨਾ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਸ ਬੱਚੇ ਦੇ ਟੁਕੜੇ ਵੇਖ ਕੇ, ਇਸ ਬੱਚੇ ਦੇ ਪੀਸ ਵੇਖ ਕੇ ਕਿਵੇਂ ਬੇਦਰਦੀ ਨਾਲ ਬੱਚੇ ਨੂੰ ਕਤਲ ਕੀਤਾ ਗਿਆ। ਤੇ ਪਹਿਲੇ ਨੰਬਰ 'ਤੇ ਗੱਲ ਮੇਰੀ ਇਹ ਹੈ ਕਿ ਉਸ ਬੱਚੇ ਦਾ ਕਾਤਲ ਕੌਣ, ਉਸ ਮਜ਼ਲੂਮ ਦਾ ਕਾਤਲ ਕੌਣ, ਕੀਤਾ ਕਿਵੇਂ ਤੇ ਕਿਵੇਂ ਹੋਇਆ, ਇਹ ਅੱਜ ਮੈਂ ਤੁਹਾਨੂੰ ਦੱਸਦਾ। ਜਿਹੜੇ ਮੇਰੇ 2-3 ਪੁਆਇੰਟ ਹੋਣੇ ਨੇ ਉਹ ਤੁਸੀਂ ਜ਼ਿਹਨ ਵਿੱਚ ਰੱਖਣੇ ਤੇ ਨੋਟ ਕਰਨੇ ਨੇ ਤੇ ਤੁਸੀਂ ਆਪਣੇ ਜ਼ਿਹਨ ਨਾਲ ਸੋਚ ਕੇ ਦੱਸਣਾ ਕਿ ਇਸ ਬੱਚੇ ਦਾ ਕਾਤਲ ਕੌਣ ਬਣਦਾ ਪਿਆ। ਪਹਿਲੇ ਨੰਬਰ 'ਤੇ ਗੱਲ ਇਹ ਹੈ ਕਿ ਜਿਸ ਵਕਤ, ਬਲਕਿ ਮੈਂ ਉਸ ਬੱਚੇ ਦੇ ਘਰ ਵਾਲਿਆਂ ਦੇ ਬੜਾ ਹੀ ਅਫਸੋਸ ਦੇ ਨਾਲ, ਅੱਲਾਹ ਤਾਲਾ ਉਹਨਾਂ ਨੂੰ ਸਬਰ ਦੇ, ਅੱਲਾਹ ਤਾਲਾ ਉਹਨਾਂ ਨੂੰ ਮਤਲਬ ਕਿ ਵੇਖੋ ਜਿਨ੍ਹਾਂ ਦਾ ਇਤਨਾ ਛੋਟਾ ਬੱਚਾ ਤੇ ਬਹੁਤ ਹੀ ਖੂਬਸੂਰਤ ਤੇ ਪਿਆਰਾ ਜਿਹਾ ਬੱਚਾ ਬੜੀ ਬੇਦਰਦੀ ਨਾਲ ਜਿਵੇਂ ਮਾਰਿਆ ਗਿਆ। ਪਤਾ ਨਹੀਂ ਉਹਨਾਂ 'ਤੇ ਕੀ ਗੁਜ਼ਰਦੀ ਪਈ ਹੋ ਸੀ, ਉਹਨਾਂ ਦੇ ਵਾਲਦ ਤੇ ਉਹਦੇ 'ਤੇ ਕੀ ਗੁਜ਼ਰਦੀ ਪਈ ਸੀ, ਉਹਦੀ ਵਾਲਦਾ 'ਤੇ ਕੀ ਗੁਜ਼ਰਦੀ, ਵਾਲਦ ਤੇ ਵਾਲਦਾ 'ਤੇ ਉਂਝ ਹੀ ਮਤਲਬ ਕਿ ਮਰ ਗਏ ਨੇ ਜਿਸ ਟਾਈਮ ਇਹ ਵਾਲਾ ਉਹਨਾਂ ਵੇਖ ਲਿਆ ਸਾਰਾ ਕੁਝ। ਤੇ ਬਾਕੀ ਅਸੀਂ ਬਹੁਤ ਹੀ ਸਾਨੂੰ ਅਫਸੋਸ ਹੈ ਤੇ ਇਸ ਵਾਸਤੇ ਇਸ ਗੱਲ ਨੂੰ ਮੈਂ ਅੱਜ ਸਾਹਮਣੇ ਤਾਂ ਲਿਆਂਦਾ ਪਿਆ। ਸਿਰਫ ਮੈਂ ਆਪਣਾ ਇਹ ਗੱਲ ਕਰਨਾ ਚਾਹੁੰਦਾ ਮਹਿਕਮਾ ਪੁਲਿਸ ਤੇ, ਸਾਡੀ ਜ਼ਿਲ੍ਹਾ ਸਰਗੋਦਾ ਦੀ ਪੁਲਿਸ ਜਿਸ ਵਕਤ ਬੱਚੇ ਨੇ ਇਸ ਗੱਲ ਨੇ ਮੇਰੀ ਨੋਟ ਕਰਨਾ ਤੇ ਖਾਸ ਤੌਰ 'ਤੇ ਜਿਹੜੇ ਨਾ ਸਮਝਦਾਰ ਬੰਦੇ ਉਹਨਾਂ ਇਹਨਾਂ 2-3 ਪੁਆਇੰਟਾਂ ਨੋਟ ਕਰਨਾ ਤੇ ਆਪਣੇ ਜ਼ਿਹਨ ਨਾਲ ਦੱਸਣਾ ਕਿ ਉਸ ਬੱਚੇ ਦਾ ਕਾਤਲ ਕੌਣ ਬਣਦਾ ਤੇ ਕੌਣ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਜ਼ਿਲ੍ਹਾ ਸਰਗੋਦਾ ਦੀ ਪੁਲਿਸ ਜਿਸ ਵਕਤ ਬੱਚਾ ਮਤਲਬ ਕਿ ਘਰੋਂ ਨਿਕਲਿਆ ਜਾਂ ਜਿੱਥੋਂ ਵੀ ਚੀਵਿਆ ਜਿਵੇਂ ਵੀ ਹੈ, ਜਿਸ ਟਾਈਮ ਘਰੋਂ ਅਗਵਾ ਹੋ ਗਿਆ ਬੱਚਾ, ਮਕਾਮੀ ਥਾਣੇ ਤੱਕ ਰਿਪੋਰਟ ਟੁਰ ਗਈ ਹੈ, ਮਕਾਮੀ ਥਾਣੇ ਤੋਂ DPO ਤੱਕ ਟੁਰ ਗਈ ਹੈ, ਹਰ ਜਗ੍ਹਾ 'ਤੇ ਰਿਪੋਰਟ ਟੁਰ ਗਈ ਹੈ ਤੇ ਪਤਾ ਲੱਗ ਗਿਆ ਜੀ ਇਸ ਘਰ ਦਾ ਫਲਾਣੇ ਘਰ ਦਾ ਬੱਚਾ ਜਿਹੜਾ ਹੈ ਉਹ ਚੀ ਗਿਆ ਤੇ ਲੱਭਿਆ ਕੋਈ ਨਹੀਂ। 1 ਦਿਹਾੜ ਲੱਗ ਗਈ, 2 ਦਿਹਾੜ ਲੱਗ ਗਏ। ਕਿਆ ਇਹ ਪੁਲਿਸ ਜਿਹੜੀ ਸਾਡੀ ਉਸ ਕਾਤਲ ਨੇ, ਜਿਸ ਕਤਲ ਕਰਨਾ ਜਿਹੜਾ ਅਗਵਾ ਕਰਨੇ ਵਾਲਾ ਉਹ ਲੱਭ ਨਹੀਂ ਸਕਦੀ ਸੀ? ਲੱਭ ਸਕਦੀ ਸੀ। ਤੇ ਗੱਲ ਇਹ ਹੈ ਕਿ ਜਿਸ ਵਕਤ ਬੱਚਾ 6 ਦਿਨ ਹੋ ਗਏ ਨੇ ਘਰੋਂ ਨਿਕਲਿਆ ਜਾਂ ਘਰੋਂ ਚੀਵਿਆ, ਜਿਵੇਂ ਵੀ ਹੋਇਆ ਉਹ ਅਗਵਾ ਕੀਤਾ ਗਿਆ, ਜੀ ਕੁਝ ਕੀਤਾ ਗਿਆ ਤੇ 6 ਦਿਹਾੜੇ 7 ਦਿਹਾੜੇ ਪੁਲਿਸ ਮਤਲਬ ਕਿ ਜੇ ਅਗਰ ਟੁਰਦੀ ਤੇ ਲੱਭ ਨਾ, ਇਹ ਟੁਰੀ ਹੀ ਕੋਈ ਨਹੀਂ ਹੋਣੀ ਕਿਉਂਕਿ ਤਾਂ ਹੀ ਲੱਭਿਆ ਵੀ ਕੋਈ ਨਹੀਂ। ਜਿਸ ਵਕਤ ਬੱਚੇ ਦੀ ਜਾ ਕੇ ਡੈਡ ਬਾਡੀ ਲੱਭਦੀ ਪਈ ਉਸ ਵਕਤ DPO ਸਾਹਿਬ ਵੀ ਤਜ਼ੀਅਤ ਵਾਸਤੇ ਆਉਂਦੇ ਪਏ ਨੇ, ਪੁਲਿਸ ਵਾਲੇ ਵੀ ਤਜ਼ੀਅਤ ਵਾਸਤੇ ਆਉਂਦੇ, ਮਕਾਮੀ ਥਾਣੇ ਵਾਲੇ ਵੀ ਆਉਂਦੇ ਪਏ ਨੇ। ਕਿਆ ਉਹਨਾਂ 6 ਦਿਹਾੜਿਆਂ ਵਿੱਚ ਤੁਸੀਂ ਤਜ਼ੀਅਤ ਵਾਸਤੇ ਨਹੀਂ ਗਏ? ਤੁਸੀਂ ਉਹਨਾਂ ਬੱਚੇ ਦੇ ਵਾਲਿदैन ਨੂੰ ਤਸੱਲੀ ਨਹੀਂ ਦਿੱਤੀ ਕਿ ਅਸੀਂ ਤੁਹਾਨੂੰ ਸਹੀ ਸਲਾਮਤ ਤੁਹਾਡਾ ਬੱਚਾ ਲੱਭ ਕੇ ਦੇਵਾਂਗੇ? ਇਹ ਸਾਡੀ ਮਹਿਕਮਾ ਪੁਲਿਸ, ਖਾਸ ਤੌਰ 'ਤੇ ਮਹਿਕਮਾ ਪੁਲਿਸ ਦੇ DPO ਸਾਹਿਬ ਸਰਗੋਦਾ ਸਾਹਿਬ, ਉਹਨਾਂ ਦੇ ਅੱਗੇ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਕਿਉਂਕਿ ਹਿਸਾਬ ਅੱਲਾ ਨੂੰ ਦੇਣਾ, ਤੁਸਾਂ ਵੀ ਦੇਣਾ ਤੇ ਆਵਾਮ ਵੀ ਦੇਣਾ, ਲੇਕਿਨ ਜ਼ਿੰਮੇਦਾਰੀ ਤੁਹਾਡੇ 'ਤੇ ਜ਼ਿਆਦਾ ਹੈ ਕਿਉਂਕਿ ਤੁਹਾਡੇ ਇਲਾਕੇ ਜਿਹਦੇ 'ਤੇ ਅੱਲਾਹ ਤਾਲਾ ਤੁਹਾਨੂੰ ਮਤਲਬ ਕਿ ਇੱਕ ਅਹੁਦਾ ਦਿੱਤਾ ਹੈ, ਇੱਕ ਪੋਸਟ ਦਿੱਤੀ, ਇੱਕ ਨੌਕਰੀ ਦਿੱਤੀ ਹੈ ਕਿ ਤੁਹਾਡਾ ਮਹਿਕਮਾ ਹੀ ਉਹ ਹੈ ਕਿ ਜਿਹੜਾ ਆਵਾਮ ਦੀ ਫਲਾਹ ਬਹਬੂਦ ਵਾਸਤੇ ਬਣਿਆ, ਆਵਾਮ ਦੀ ਖਿਦਮਤ ਵਾਸਤੇ ਬਣਿਆ, ਆਵਾਮ ਦੀ ਹਿਫਾਜ਼ਤ ਵਾਸਤੇ ਬਣਿਆ। ਅਗਰ ਇਹ ਹਿਫਾਜ਼ਤ ਨਹੀਂ ਕਰ ਸਕਣੀ, ਤੁਹਾਡੇ ਕੋਲ ਇਹ ਹਿਫਾਜ਼ਤ ਹੀ ਨਹੀਂ ਹੋਣੀ ਤੇ ਲੋੜ ਕਿਹੜੀ ਹੈ ਇਹ ਲੱਗਣਾ ਦੀ?
ਤੇ ਇਸ ਵਜ੍ਹਾ ਤੋਂ ਮੈਂ ਇਹ ਅਪੀਲ ਅਜੇ ਹੁਣ ਇਸ ਵਕਤ ਵੀ ਉਸ ਬੱਚੇ ਨੂੰ ਇਨਸਾਫ ਦਿੱਤਾ ਜਾਵੇ। ਉਸ ਬੱਚੇ ਦਾ ਮਰਡਰ ਹੋ ਗਿਆ, ਉਸ ਬੱਚੇ ਦਾ ਕਤਲ ਹੋ ਗਿਆ, ਸਭ ਕੁਝ ਹੋ ਗਿਆ, ਲੇਕਿਨ ਇਸ ਵਕਤ ਵੀ ਬਹੁਤ ਹੀ ਸਵਾਲੀਆ ਨਿਸ਼ਾਨ ਹੈ। ਇਹ ਖਾਲੀ ਇਹ ਨਹੀਂ ਕਿ ਜ਼ਿਲ੍ਹਾ ਸਰਗੋਧ ਦੇ ਉੱਤੇ, ਇਹ ਪੂਰੇ ਪਾਕਿਸਤਾਨ ਉੱਤੇ ਇੱਕ ਸਵਾਲੀਆ ਨਿਸ਼ਾਨ ਬਣ ਗਿਆ। ਇੱਕ ਬੱਚੇ ਦਾ ਇਸ ਤਰੀਕੇ ਨਾਲ ਬੇਦਰਦੀ ਨਾਲ ਕਤਲ ਹੁੰਦਾ ਪਿਆ ਤੇ ਕਿਸੇ ਨੂੰ ਪਤਾ ਹੀ ਕੋਈ ਨਹੀਂ। ਐਂਡ ਵਿੱਚ ਆ ਕੇ ਸਾਰੇ ਬੰਦੇ ਆ ਗਏ ਨੇ, ਤਜ਼ੀਅਤ ਕਰਨ ਵਾਸਤੇ ਆ ਗਏ ਨੇ, ਕਈ ਆ ਗਏ ਨੇ ਮੈਂ ਕਾਤਲ ਲੱਭ ਦਿਆਂਗਾ, ਇੰਜ ਕਰ ਛੱਡਾਂਗਾ, ਲੇਕਿਨ 6-7 ਦਿਹਾੜੇ ਜਿੰਨੇ ਤੱਕ ਅਗਵਾ ਰਿਹਾ ਉਹਨੇ ਤੱਕ ਤੁਹਾਨੂੰ ਕੋ ਨਹੀਂ ਲੱਭਾ। ਕਿਉਂ ਨਹੀਂ ਲੱਭਾ? ਇਹਦੀ ਕੋਈ ਵਜ੍ਹਾ ਵੀ ਹੈ ਨਾ, ਇਹ ਤੁਸੀਂ ਗੱਲ ਸਾਰਿਆਂ ਨੋਟ ਰੱਖਣੀ ਹੈ। ਕਾਤਲ ਕਿਉਂ ਨਹੀਂ ਲੱਭਾ, 6 ਦਿਹਾੜੇ ਕਿਉਂ ਨਹੀਂ ਢੂੰਡਿਆ ਗਿਆ ਤੇ ਅੱਗੋਂ ਜਾ ਕੇ ਬੱਚਾ ਕਤਲ ਹੁੰਦਾ ਪਿਆ, ਡੈਡ ਬਾਡੀ ਲੱਭਦੀ ਪਈ ਹੈ, ਬੱਚੇ ਦੇ ਅਲੱਗ-ਅਲੱਗ ਪੀਸ ਲੱਭਦੇ ਪਏ ਨੇ। ਤੇ ਬਾਕੀ ਅੱਲਾ ਵਾਹਿਦ ਜਾਣਦਾ ਹੈ ਕਰਨ ਵਾਲਾ ਕੌਣ ਹੈ। ਬਹੁਤ ਜ਼ਾਲਮ ਬੰਦਾ ਹੈ ਜਿਸੇ ਕੰਮ ਕੀਤਾ ਤੇ ਅੱਲਾਹ ਤਾਲਾ ਉਹਨ ਆਖਰਤ ਵਿੱਚ ਵੀ ਬਦਲਾ ਤੇ ਜ਼ਰੂਰ ਅੱਲਾਹ ਤਾਲਾ ਦੇਣਾ ਹੈ। ਜਿਸੇ ਬੱਚੇ ਨਾਲ ਕੀਤਾ ਗਿਆ, ਮਾਸੂਮ ਬੱਚਾ ਹੈ, ਗੁਨਾਹਾਂ ਤੋਂ ਪਾਕ ਬੱਚਾ ਹੈ, 4 ਸਾਲ ਦਾ ਬੱਚਾ ਹੈ ਤੇ ਲੇਕਿਨ ਫਿਰ ਵੀ ਮੈਂ ਦੁਬਾਰਾ ਇਸ ਵਕਤ ਵੀ ਜਿਹੜੇ ਉਹਨਾਂ ਦੇ ਹਾਲਾਤ ਜਾ ਰਹੇ ਨੇ ਤੇ ਉਸ ਮਾਂ ਪਿਓ ਦੇ ਹਾਲਾਤ ਪਤਾ ਨਹੀਂ ਕੀ ਗੁਜ਼ਰਦੀ ਹੋਣੀ ਹੈ, ਅਸਾਂ ਸੋਚ ਵੀ ਨਹੀਂ ਸਕਦੇ। ਅਸੀਂ ਤੇ 2 ਦਿਹਾੜੇ ਚਲੋ ਤਜ਼ੀਅਤ ਕੀਤੀ, ਤੀਜੇ ਦਿਹਾੜੇ ਅਸੀਂ ਘਰ ਬਹਿ ਬਹਿਣਾ, ਲੇਕਿਨ ਜਿਨ੍ਹਾਂ ਦਾ ਹੱਥਾਂ ਵਿੱਚੋਂ ਜਿਨ੍ਹਾਂ ਦਾ ਬੱਚਾ ਗਿਆ ਹੈ ਉਹਨਾਂ ਦੇ ਪਤਾ ਨਹੀਂ ਜ਼ਹਿਨ ਵਿੱਚ ਕੀ ਗੁਜ਼ਰਦੀ ਹੋਣੀ ਹੈ, ਉਹਨਾਂ ਦਾ ਕੀ ਹਿਸਾਬ ਹੋਇਆ ਪਿਆ ਹੋਣਾ ਹੈ। ਤੇ ਲੇਕਿਨ ਇਸ ਵਕਤ ਹੀ ਸਾਡੀ ਅਪੀਲ ਹੈ, ਹੱਥ ਜੋੜ ਕੇ ਸਾਡੀ ਅਪੀਲ ਹੈ, ਇਸ ਖਾਸ ਤੌਰ ਤੇ ਸਾਡੇ ਮਹਿਕਮਾ ਪੁਲਿਸ ਦੇ ਅੱਗੇ, ਖੁਦਾ ਰਾ ਐਸਾ ਕੰਮ ਹੋਣ ਤੋਂ ਪਹਿਲੇ ਆਵਾਮ ਦਾ ਸਾਥ ਦਿੱਤਾ ਕਰੋ। ਅਗਰ ਆਵਾਮ ਵਾਸਤੇ ਤੁਹਾਨੂੰ ਚੁਣਿਆ ਗਿਆ ਨਾ ਤੇ ਆਵਾਮ ਦਾ ਤੁਸੀਂ ਸਾਥ ਦਿੱਤਾ ਕਰ। ਅਗਰ ਇਹ ਨਹੀਂ ਦੇ ਸਕਦੇ ਤੇ ਉਹਦਾ ਛੋੜ ਦਿਓ। ਅਗਰ ਤੁਸੀਂ ਆਪਣੇ ਪੈਸੇ ਦੀ ਲਾਲਚ ਵਾਸਤੇ ਉਹਦਾ ਰੱਖਣਾ ਹੈ, ਅਗਰ ਤੁਸੀਂ ਨੌਕਰੀ ਰੱਖਦੇ ਹੋ ਆਪਣੇ ਪੈਸੇ ਕਮਾਉਣ ਵਾਸਤੇ, ਫਿਰ ਕੋਈ ਫਾਇਦਾ ਨਹੀਂ ਇਸ ਉਹਦੇ ਰੱਖਣੇ ਦਾ। ਫਿਰ ਤੁਸੀਂ ਦੁਨੀਆ ਤੇ ਹੋਰ ਵੀ ਕੰਮ ਬੜੇ ਨੇ ਉਹ ਕਰ ਸਕਦੇ ਹੋ, ਲੇਕਿਨ ਅਗਰ ਇਸੇ ਪੋਸਟ ਉੱਤੇ ਆਉਣਾ, ਅਗਰ ਮਤਲਬ ਕਿ ਉਸ ਮਹਿਕਮੇ ਵਿੱਚ ਆਉਣਾ ਜਿਹਦੇ ਵਿੱਚ ਆ ਕੇ ਤੁਸੀਂ ਆਵਾਮ ਵਾਸਤੇ ਖਿਦਮਤ ਕਰਨੀ ਹੋਵੇ, ਜੇ ਨਹੀਂ ਕਰ ਸਕਦੇ, ਤੁਹਾਡੇ ਕੋਲ ਆਪਣੇ ਇਲਾਕੇ ਦਾ ਹਿਸਾਬ ਨਹੀਂ ਲਾਉਂਦਾ, ਤੁਹਾਡੇ ਕੋਲ ਤੁਹਾਡੇ ਇਲਾਕੇ ਦੇ ਬੰਦੇ ਨਹੀਂ ਲੱਭਦੇ, ਤੁਹਾਨੂੰ ਸਭ ਕੁਝ ਤੁਹਾਡੇ ਕੋਲ ਨਹੀਂ ਹੋ ਸਕਦਾ, ਤੁਹਾਨੂੰ ਐਡੀ ਲੋੜ ਵੀ ਕਿਹੜੀ ਹੈ ਇਸ ਮਹਿਕਮੇ 'ਚ ਵੜਨਾ ਦੀ। ਤੁਸੀਂ ਆਪਣਾ ਕੋਈ ਹੋਰ ਕੰਮ ਕਰੋ, ਕੋਈ ਐਸਾ ਬੰਦਾ ਉੱਥੇ ਆਉਣ ਦਿਓ ਜਿਹਨੂੰ ਖੁਦਾ ਦਾ ਵੀ ਡਰ ਹੋਵੇ, ਜਿਹਨੇ ਆਵਾਮ ਦਾ ਵੀ ਥੋੜ੍ਹਾ ਜਿਹਾ ਲਿਹਾਜ਼ ਹੋਵੇ, ਜਿਹੜਾ ਆ ਕੇ ਆਵਾਮ ਦਾ ਵੀ ਸਾਥ ਦੇਵੇ, ਜਿਹਨੂੰ ਰੱਬ ਦਾ ਡਰ ਹੋਵੇ ਕਿ ਮੈਂ ਅੱਜ ਆਵਾਮ ਦੇ ਨਾਲ ਨਾ ਟੁਰਿਆ ਤੇ ਕੱਲ੍ਹ ਮੇਰੇ ਨਾਲ ਵੀ ਅੱਲਾਹ ਤਾਲਾ ਇਹ ਹਿਸਾਬ ਕਰਨਾ ਹੈ। ਬਾਕੀ ਅਸੀਂ ਇਸ ਵਕਤ ਵੀ ਅਸੀਂ ਆਪਣੀ ਪੰਜਾਬ ਪੁਲਿਸ ਦੇ ਨਾਲ ਹਾਂ ਤੇ ਅਸੀਂ ਇਹ ਕੋਸ਼ਿਸ਼ ਇਹ ਦੁਆ ਹੀ ਕਰਦੇ ਹਾਂ ਅੱਲਾਹ ਤਾਲਾ ਪੰਜਾਬ ਪੁਲਿਸ ਸਾਡਾ ਮਹਿਕਮਾ ਜਿਹੜਾ ਹੈ ਉਹਨੂੰ ਵੀ ਐਸਾ ਰਹਿਮ ਦਿਲ ਬਣਾਵੇ ਜਿਹਦੇ ਵਿੱਚ ਆ ਕੇ ਆਵਾਮ ਦੇ ਖੈਰ ਖਵਾਹ ਬਣਨ। ਅਗਰ ਮੈਂ ਫਿਰ ਦੁਬਾਰਾ ਅਪੀਲ ਕਰਦਾ DPO ਸਾਹਿਬ ਜ਼ਿਲ੍ਹਾ ਸਰਗੋਧਾ ਦੇ ਅੱਗੇ ਤੇ ਜਿਹੜੇ ਕਾਤਲ ਨੇ ਜਲਦ ਤੋਂ ਜਲਦ ਗ੍ਰਿਫਤਾਰ ਕੀਤੇ ਜਾਣ, ਉਹਨਾਂ ਨੂੰ ਨਿਸ਼ਾਨੇ ਇਬਰਤ ਬਣਾਇਆ ਜਾਵੇ। ਹਾਂ, ਕਾਤਲ ਉਹ ਹੋਣਾ ਚਾਹੀਦਾ ਜਿਹੜਾ ਅਸਲ ਕਾਤਲ ਹੈ, ਜਿਸ ਕੀਤਾ ਗਿਆ ਹੈ। ਉਸ ਤੋਂ ਇਲਾਵਾ ਕਿਸੇ ਬੇਕਸੂਰ ਬੰਦੇ ਨੂੰ ਲਿਆ ਕੇ ਸਾਹਮਣੇ ਲਿਆ ਕੇ ਉਹ ਬਣਾਉਣਾ, ਉਹਦੇ 'ਤੇ ਪਰਚੇ ਕਰਨੇ, ਗਲਤ ਕਰਨਾ, ਉਹ ਨਹੀਂ ਹੋਣਾ। ਅਗਰ ਤੁਹਾਨੂੰ ਰੀਅਲ ਕਾਤਲ ਦਾ ਪਤਾ ਹੈ, ਤੁਹਾਨੂੰ ਸਾਰੀ ਮੁਖਬਰੀ ਹੋ ਗਈ ਹੈ, ਤੁਸੀਂ ਉਸ ਬੰਦੇ ਨੂੰ ਜਾ ਕੇ ਇਬਰਤ ਦਾ ਨਿਸ਼ਾਨ ਬਣਾਓ ਕਿ ਆਉਣ ਵਾਲਿਆਂ ਵਕਤਾਂ ਵਿੱਚ ਕੋਈ ਐਸਾ ਬੰਦਾ ਨਾ ਹੋਵੇ ਜਿਹੜਾ ਇੰਜ ਦਾ ਕੰਮ ਕਰੇ, ਜਿਹੜਾ ਮਾਸੂਮ ਬੱਚਿਆਂ ਦੀ ਜਾਨਾਂ ਦਾ ਕਾਤਲ ਬਣੇ। ਤੇ ਬਾਕੀ ਮੈਂ ਆਪਣੀ ਗੱਲ ਨੂੰ ਇੱਥੇ ਡੱਕਦਾ। ਹੱਸਦੇ ਰਹੋ, ਵਸਦੇ ਰਹੋ ਤੇ ਰੱਬ ਸੋਹਣੇ ਦੇ ਹਵਾਲੇ।